अस्सलाम वालेकुम। की हाल है मित्र प्यारे ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਜ਼ ਹੈ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਜੇ ਕਿਸੇ ਬੰਦੇ ਨੂੰ ਪਤਾ ਲੱਗ ਜੇ ਨਾ ਕਿ ਉਹਨੂੰ ਬੜੀ ਇੱਕ ਮੁਹਲਿਕ ਬਿਮਾਰੀ ਲੱਗ ਗਈ ਹੈ ਤੇ ਉਹਨੇ 1 ਮਹੀਨੇ ਤੋਂ ਬਾਅਦ ਫੌਤ ਹੋ ਜਾਣਾ, ਉਹਨੇ ਇਸ ਦੁਨੀਆ ਤੇ ਨਹੀਂ ਰਹਿਣਾ 1 ਮਹੀਨੇ ਤੋਂ ਬਾਅਦ, ਤੇ ਤੁਹਾਡਾ ਕੀ ਖਿਆਲ ਹੈ ਕਿ ਉਹ ਕਿਵੇਂ ਜ਼ਿੰਦਗੀ ਗੁਜ਼ਾਰੇਗਾ? ਉਹ ਜਿਹੜਾ 1 ਮਹੀਨਾ ਉਹਦੇ ਕੋਲ ਹੋਏਗਾ ਉਹ ਕਿਵੇਂ ਗੁਜ਼ਾਰੇਗਾ? ਉਹ ਬਹੁਤ ਸਾਰੀ ਇਨਵੈਸਟਮੈਂਟ ਕਰੇਗਾ, ਉਹ ਬਹੁਤ ਮਿਹਨਤ ਕਰੇਗਾ ਜ਼ਿੰਦਾ ਰਹਿਣ ਵਾਸਤੇ, ਜਾਂ ਆਪਦੀ ਅਗਲੀ ਜਿਹੜੀ ਨਸਲ ਹੈ, ਅਗਲੀ ਪੀੜ੍ਹੀ ਹੈ, ਉਹਦੇ ਵਾਸਤੇ ਉਹ ਕੋਸ਼ਿਸ਼ ਕਰੇਗਾ, ਜਾਂ ਉਹ ਕੰਮ ਕਰੇਗਾ ਜਿਹੜੇ ਰੱਬ ਨੂੰ ਰਾਜ਼ੀ ਕਰਨ ਵਾਲੇ ਹੁੰਦੇ ਨੇ? ਯਕੀਨਨ ਉਹ ਬੰਦਾ ਉਹ ਕੰਮ ਕਰੇਗਾ ਜਿਹੜੇ ਰੱਬ ਨੂੰ ਰਾਜ਼ੀ ਕਰਨ ਵਾਲੇ ਹੋਣਗੇ। ਤੇ ਉਹਨੂੰ ਆਹ ਕਿਹਾ ਜਾਏਗਾ ਕਿ ਤੂੰ 1 ਲੱਖ ਰੁਪਏ ਇਨਵੈਸਟ ਕਰ ਤੇ ਤੈਨੂੰ 1 ਮਹੀਨੇ ਤੋਂ ਬਾਅਦ 1 ਕਰੋੜ ਮਿਲ ਜਾਏਗਾ, ਪਰ ਸ਼ਰਤ ਹੈ ਕਿ ਤੈਨੂੰ ਕੋਈ ਨਾ 20 ਘੰਟੇ ਮਿਹਨਤ ਕਰਨੀ ਪੈਣੀ ਹੈ। ਉਹ ਬਿਲਕੁਲ ਨਹੀਂ ਕਰੇਗਾ। ਉਹਦੀ ਵਜ੍ਹਾ ਹੈ ਵੇ ਕਿ ਉਹਨੂੰ ਪਤਾ ਹੋਏਗਾ ਕਿ 1 ਮਹੀਨੇ ਤੋਂ ਬਾਅਦ ਤੇ ਮੈਂ ਜਿਉਣਾ ਹੀ ਨਹੀਂ, ਮੈਂ ਜ਼ਿੰਦਾ ਹੀ ਨਹੀਂ ਰਹਿਣਾ, ਮੇਰੀ ਜ਼ਿੰਦਗੀ ਮੁੱਕ ਜਾਣੀ ਹੈ। ਤੇ ਮੈਂ ਜਿਹੜੀ ਇੰਨੀ ਮਿਹਨਤ ਹੈ, ਇੰਨੀ ਕੋਸ਼ਿਸ਼ ਹੈ, ਮੈਂ ਉਹ ਕਿਸ ਵਾਸਤੇ ਕਰਨੀ ਹੈ? ਔਲਾਦ, ਆਪਦੀ ਅਗਲੀ ਨਸਲ, ਆਪਦੀ ਅਗਲੀ ਪੀੜ੍ਹੀ, ਉਹ ਸਭ ਨੂੰ ਬੜੀ ਪਿਆਰੀ ਹੁੰਦੀ ਹੈ। ਉਸ ਦੇ ਬਾਵਜੂਦ ਉਹ ਕਹੇਗਾ ਭਾਈ ਮੈਂ 20 ਘੰਟੇ ਕੰਮ ਨਹੀਂ ਕਰ ਸਕਦਾ, ਔਰ ਨਾ ਹੀ ਮੈਨੂੰ ਇਨਵੈਸਟਮੈਂਟ ਦੀ ਲੋੜ ਹੈ, ਮੇਰੇ ਕੋਲ ਤੇ 1 ਮਹੀਨਾ ਹੈ, ਇਸ 1 ਮਹੀਨੇ ਦੇ ਵਿੱਚ ਮੈਂ ਰੱਬ ਨੂੰ ਰਾਜ਼ੀ ਕਰ ਲਾਂ, ਮੈਂ ਉਹਦੇ ਕੋਲੇ ਜਾਣਾ ਹੈ, ਮੈਂ ਉਹਨੂੰ ਕਿਵੇਂ ਰਾਜ਼ੀ ਕਰ ਸਕਣਾ, ਮੈਂ ਉਹਦੀ ਮਖਲੂਕ ਦੀ ਕਿਵੇਂ ਖਿਦਮਤ ਕਰ ਸਕਣਾ, ਮੈਂ ਆਪਦਾ ਅਗਲਾ ਘਰ ਜਿਹੜਾ ਹੈ ਜਿੱਥੇ ਮੈਂ ਹਮੇਸ਼ ਰਹਿਣਾ ਹੈ, ਮੈਂ ਉਹਨੂੰ ਕਿਵੇਂ ਸੋਹਣਾ ਕਰ ਲਵਾਂ। ਉਹ ਇਸ ਕੋਸ਼ਿਸ਼ ਵਿੱਚ ਲੱਗ ਜਾਏਗਾ। ਤੇ ਯਕੀਨ ਕਰੋ ਕਿ ਜੇ ਅਸੀਂ ਆਹ ਸੋਚਣ ਤੇ ਸਮਝਣ ਲੱਗ ਪਈਏ ਨਾ ਕਿ ਸਾਨੂੰ ਅਗਲੇ ਸਾਹ ਦਾ ਵੀ ਨਹੀਂ ਪਤਾ, ਸਾਡਾ ਅਗਲਾ ਸਾਹ ਮੁੱਕ ਜਾਣਾ ਹੈ, ਤੇ ਅਸੀਂ ਨਾ ਕਿਸੇ ਨਾਲ ਝੂਠ ਬੋਲੀਏ, ਨਾ ਕਿਸੇ ਨਾਲ ਫਰਾਡ ਕਰੀਏ, ਨਾ ਕਿਸੇ ਨੂੰ ਧੋਖਾ ਦਈਏ, ਨਾ ਕਿਸੇ ਦੀ ਦਿਲ ਆਜ਼ਾਰੀ ਕਰੀਏ, ਨਾ ਅਸੀਂ ਕਿਸੇ ਦੇ ਪਰਦੇ ਫਾਸ਼ ਕਰੀਏ, ਅਸੀਂ ਹਮੇਸ਼ਾ ਉਂਝ ਜ਼ਿੰਦਗੀ ਗੁਜ਼ਾਰੀਏ ਜਿਵੇਂ ਰੱਬ ਨੇ ਗੁਜ਼ਾਰਨ ਆਖੀ। ਰੱਬ ਨੇ ਕੁਝ ਰੂਲ ਸਾਨੂੰ ਦੇਤੇ ਨੇ, ਰੱਬ ਨੇ ਕੁਝ ਸਾਡੇ ਅੱਗੇ ਚੀਜ਼ਾਂ ਰੱਖੀਆਂ ਨੇ ਕਿ ਇੰਝ ਜ਼ਿੰਦਗੀ ਗੁਜ਼ਾਰਨੀ ਹੈ, ਕਿਸੇ ਦਾ ਦਿਲ ਨਹੀਂ ਦੁਖਾਣਾ, ਕਿਸੇ ਦੇ ਨਾਲ ਮਾੜਾ ਨਹੀਂ ਕਰਨਾ, ਹਮੇਸ਼ਾ ਆਪਦੇ ਤੋਂ ਥੱਲੇ ਵਾਲੇ ਦਾ ਖਿਆਲ ਰੱਖਣਾ ਹੈ। ਉਹ ਕਿਵੇਂ ਰੱਖਣਾ ਹੈ, ਉਹ ਗੱਲ ਦੇ ਬਾਰੇ ਸਾਨੂੰ ਰੱਬ ਨੇ ਦੱਸਿਆ ਆਪਣੀ ਕਿਤਾਬ ਦੇ ਵਿੱਚ ਵੀ। ਫਿਰ ਰੱਬ ਨੇ ਨਬੀ ਭੇਜੇ ਨੇ, ਪੈਗੰਬਰ ਭੇਜੇ ਨੇ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਵੇਂ ਖੋਲ ਕੇ ਹਦੀਸਾਂ ਬਿਆਨ ਕੀਤੀਆਂ ਨੇ, ਸਾਨੂੰ ਇੱਕ ਚੀਜ਼ ਦੇ ਬਾਰੇ ਦੱਸਿਆ ਹੈ। ਸਾਨੂੰ ਆਹ ਦੱਸਿਆ ਕਿ ਤੁਸੀਂ ਕਾਰੋਬਾਰ ਕਿਵੇਂ ਕਰਨਾ ਹੈ, ਤੁਸੀਂ ਆਪਣੇ ਘਰਦਿਆਂ ਦੇ ਨਾਲ ਕਿਵੇਂ ਦਾ ਤਾਲੁਕ ਰੱਖਣਾ ਹੈ, ਤੁਸੀਂ ਆਪਦੇ ਰਿਸ਼ਤੇਦਾਰਾਂ ਨਾਲ ਕਿਵੇਂ ਦਾ ਤਾਲੁਕ ਰੱਖਣਾ ਹੈ। ਆਹ ਸਾਰੀਆਂ ਚੀਜ਼ਾਂ ਰੱਬ ਨੇ ਸਾਨੂੰ ਖੋਲ ਕੇ ਬਿਆਨ ਕਰਤੀਆਂ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ੁਬਾਨੀ। ਤੇ ਮੈਂ ਕਹਿੰਦਾ ਕਿ ਅੱਜ ਵੀ ਸਾਡੇ ਕੋਲ ਵੇਲਾ ਹੈ, ਜਦੋਂ ਤੱਕ ਸਾਡੇ ਸਾਹ ਚੱਲਦੇ ਪਏ ਨੇ, ਜਦ ਤੱਕ ਅਸੀਂ ਜਿਉ ਰਹੇ ਹਾਂ, ਸਾਡੇ ਕੋਲ ਇਹ ਵੇਲਾ ਹੈ ਕਿ ਅਸੀਂ ਆਪਣੇ ਆਪ ਨੂੰ ਇੰਝ ਸਮਝੀਏ ਕਿ ਸ਼ਾਇਦ ਅਗਲਾ ਲਮਹਾ ਸਾਡੇ ਕੋਲ ਨਹੀਂ ਹੈ, ਅਸੀਂ ਉਸ 1 ਲਮਹੇ ਨੂੰ ਜਿਹੜਾ ਸਾਡੇ ਕੋਲ ਹੈ ਵੇ, ਉਹਨੂੰ ਅਸੀਂ ਭਰਪੂਰ ਜ਼ਿੰਦਗੀ ਸਮਝ ਕੇ ਗੁਜ਼ਾਰ ਲਈਏ, ਉਹਨੂੰ ਅਸੀਂ ਇੰਜੋਏ ਕਰ ਲਈਏ। ਇੰਜੋਏ ਕਿਵੇਂ ਕਰਨਾ ਹੈ? ਲੋਕਾਈ ਨੂੰ ਰਾਜ਼ੀ ਕਰਕੇ, ਲੋਕਾਈ ਦੀ ਖਿਦਮਤ ਕਰਕੇ, ਰੱਬ ਦੀ ਬਣਾਈ ਹੋਈ ਮਖਲੂਕ ਨੂੰ ਰਾਜ਼ੀ ਕਰਕੇ, ਰੱਬ ਦੇ ਆ ਦੇਖੋ ਤਾਂ ਤੁਸੀਂ ਮੇਰੇ ਪਿੱਛੇ ਆ ਸਾਰਾ ਇਨਵਾਇਰਮੈਂਟ ਦੇਖਦੇ ਪਏ ਹੋ, ਰੱਬ ਨੂੰ ਵੇਖਣਾ ਨਾ ਕਿ ਰੱਬ ਕਿੰਨਾ ਸੋਹਣਾ ਹੈ, ਤੇ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੇ ਗੌਰ ਕਰਨਾ ਸ਼ੁਰੂ ਕਰ ਦਿਓ। ਆ ਤੁਸੀਂ ਜ਼ਰਾ ਇੱਧਰ ਵੇਖੋ ਕਿ ਇਹਨੂੰ ਕਿੰਨੇ ਸੋਹਣੇ ਲਾਲ ਫੁੱਲ ਲੱਗੇ ਹੋਏ ਨੇ। ਹੁਣ ਕਿਸੇ ਦਰਖਤ ਨੂੰ ਇੰਨੇ ਸੋਹਣੇ ਫੁੱਲ ਲੱਗੇ ਹੋਣ ਤੇ ਤੁਸੀਂ ਦੇਖੋ ਕਿ ਉਹ ਮੇਰਾ ਤੇ ਦਿਲ ਕਰਦਾ ਮੈਂ ਇਹਦੇ ਵੱਲ ਵੇਖੀ ਜਾਵਾਂ, ਇਹਦੇ ਕੋਲ ਬੈਠਾਂ, ਇਹਨਾਂ ਦੀ ਖੁਸ਼ਬੂ ਲਵਾਂ। ਆ ਸਬਜ਼ਾ ਕਿੰਨਾ ਖੂਬਸੂਰਤ ਹੈ, ਜਦੋਂ ਆ ਪੱਤੇ ਹਿਲਦੇ ਨੇ, ਜਦੋਂ ਆ ਟਹਿਣੀਆਂ ਹਿਲਦੀਆਂ ਨੇ, ਹਵਾ ਚੱਲਦੀ ਹੈ, ਤੇ ਇਹਦੇ ਨਾਲ ਜਿਹੜਾ ਸਾਊਂਡ ਪੈਦਾ ਹੁੰਦਾ ਹੈ, ਉਹ ਰੱਬ ਦੇ ਹੋਣ ਦਾ ਪ੍ਰੂਫ ਹੈ। ਆ ਜਿਹੜੀ ਖੂਬਸੂਰਤ ਹੈ, ਕਦੀ ਵੀ ਤੁਹਾਨੂੰ ਆ ਸਰਸਰਾਹਟ ਜਿਹੜੀ ਪੱਤਿਆਂ ਦੀ ਆ ਤੁਹਾਨੂੰ ਬੋਰ ਨਹੀਂ ਕਰੇਗੀ। ਪਰਿੰਦਿਆਂ ਦੀ ਆਵਾਜ਼ ਕਿੰਨੀ ਸੋਹਣੀ ਲੱਗਦੀ ਹੈ। ਮੈਂ ਜਦੋਂ ਵੀ ਕਦੀ ਬੋਰ ਹੋ ਜਾਵਾਂ, ਜਦ ਵੀ ਕਦੀ
ਮੈਂ ਕਿਸੇ ਵਜ੍ਹਾ ਤੋਂ ਮੈਂ ਪਰੇਸ਼ਾਨ ਹੋਵਾਂ ਤੇ ਮੈਂ ਪਾਰਕ 'ਚ ਆਣ ਕੇ ਬੈਠਣਾ ਤੇ ਉੱਥੇ ਆ ਮਜ਼ਾ ਲੈਣਾ ਇਸ ਹਵਾ ਦੀ ਆਵਾਜ਼ ਦਾ, ਪਰਿੰਦਿਆਂ ਦੀ ਆਵਾਜ਼ ਦਾ, ਚਿੜੀਆਂ, ਕਾਂ, ਤੋਤੇ ਕਿੰਨੀ ਖੂਬਸੂਰਤੀ ਦੇ ਨਾਲ ਬੋਲ ਰਹੇ ਹੁੰਦੇ ਨੇ। ਮੈਨੂੰ ਇੰਝ ਲੱਗਦਾ ਕਿ ਜਿਵੇਂ ਮੈਨੂੰ ਹੌਸਲਾ ਦੇਣ ਵਾਸਤੇ ਆ ਗਏ ਨੇ। ਉਹ ਕਹਿੰਦੇ ਨੇ ਕਿ ਪਰੇਸ਼ਾਨ ਨਹੀਂ ਹੋਣਾ। ਹਵਾ ਇੰਝ ਮੈਨੂੰ ਜਿਵੇਂ ਲੋਰੀਆਂ ਦੇ ਰਹੀ ਹੈ। ਜਦ ਮੈਨੂੰ ਮਾਂ ਦੀ ਯਾਦ ਆਉਂਦੀ ਹੈ ਤੇ ਮੈਨੂੰ ਲੱਗਦਾ ਕਿ ਹਵਾ ਮੈਨੂੰ ਲੋਰੀਆਂ ਦੇ ਰਹੀ, ਮੇਰੀ ਮਾਂ ਦੀ ਕਮੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਰਖਤ ਜਦੋਂ ਝੂਮਦੇ ਨੇ, ਕਦੀ ਇਹਨਾਂ ਵੱਲ ਗੌਰ ਕੀਤਾ ਕਿੰਨਾ ਰੋਮਾਂਟਿਕ ਲੱਗਦਾ ਹੈ ਸਾਰਾ ਕੁਝ। ਰੋਮਾਂਸ ਸਿਰਫ ਆ ਨਹੀਂ ਹੈ ਕਿ ਤੁਸੀਂ ਕਿਸੇ ਕ੍ਰਾਸ ਜੈਂਡਰ ਦੇ ਨਾਲ ਰੋਮਾਂਸ ਹੈ। ਰੱਬ ਦੀ ਬਣਾਈ ਹੋਈ ਹਰ ਚੀਜ਼ ਜਿਹੜੀ ਹੈ, ਰੱਬ ਦੀ ਤਖਲੀਕ ਜਿਹੜੀ ਹੈ, ਉਹ ਰੋਮਾਂਸ ਨਾਲ ਭਰੀ ਹੈ। ਇੱਕ ਇੱਕ ਚੀਜ਼ ਤੇ ਗੌਰ ਕਰੋ ਤੁਸੀਂ। ਇੱਕ ਪੱਤਰ ਇੱਥੋਂ ਚੁੱਕ ਕੇ ਉਹਦੇ ਤੇ ਗੌਰ ਕਰਨਾ ਸ਼ੁਰੂ ਕਰ ਦਿਓ। ਇੱਕ ਤਿਤਲੀ ਉੱਡੀ ਜਾਂਦੀ ਹੋਵੇ, ਤੁਸੀਂ ਉਹਦੇ ਪਰਾਂ ਤੇ ਗੌਰ ਕਰਨਾ ਸ਼ੁਰੂ ਕਰ ਦਿਓ। ਰੱਬ ਨੇ ਕਿੰਨੀ ਸੋਹਣੀ ਪੇਂਟਿੰਗ ਕੀਤੀ, ਬੜਾ ਕ੍ਰੀਏਟਿਵ ਹੈ ਉਹ। ਸਾਡੇ ਲਈ ਕਿੰਨਾ ਸੋਚਦਾ ਹੈ, ਸਾਡੇ ਵਾਸਤੇ ਕਿੰਨਾ ਸੋਹਣਾ ਇਨਵਾਇਰਮੈਂਟ ਪੈਦਾ ਕੀਤਾ ਹੈ, ਕਿੰਨੀ ਖਾਲਸ ਹਵਾ ਹੈ। ਆਹ ਹਵਾ ਜਿਹੜੀ ਹੈ, ਅਗਰ ਸਾਨੂੰ ਮੁੱਲ ਲੈਣੀ ਪੈ ਜਾਏ ਤੇ ਉਹਦਾ ਮੁੱਲ ਅਸੀਂ ਭਰ ਹੀ ਨਹੀਂ ਸਕਦੇ, ਅਸੀਂ ਮੁੱਲ ਦਾ ਜਿਉ ਹੀ ਨਹੀਂ ਸਕਦੇ। ਆਹ ਹਰ ਚੀਜ਼ ਸਾਨੂੰ ਫ੍ਰੀ 'ਚ ਮਿਲ ਰਹੀ ਹੈ। ਅਸੀਂ ਆਪਦੀ ਜ਼ਿੰਦਗੀ ਨੂੰ ਜਦੋਂ ਤੱਕ ਅਸੀਂ ਜੀ ਰਹੇ ਹਾਂ, ਅਸੀਂ ਇਹਨਾਂ ਚੀਜ਼ਾਂ ਨੂੰ ਜਦੋਂ ਫੀਲ ਕਰਾਂਗੇ ਨਾ, ਥੋੜਾ ਜਿਹਾ ਇੱਕ ਲਮਹਾ ਸੋਚਣ ਦੀ ਲੋੜ ਹੈ। ਥੋੜੀ ਦੇਰ ਬੈਠ ਕੇ ਇਕੱਲਿਆਂ ਥੋੜੀ ਦੇਰ ਸੋਚੋ ਕਿ ਰੱਬ ਨੇ ਸਾਨੂੰ ਕਿਸ ਕੰਮ ਵਾਸਤੇ ਪੈਦਾ ਕੀਤਾ ਹੈ। ਸਾਨੂੰ ਰੱਬ ਨੇ ਇੰਨਾ ਸੋਹਣਾ ਬਣਾਇਆ ਹੈ, ਹੱਥ ਪੈਰ ਸਲਾਮਤ, ਅੱਖਾਂ ਕੰਨ ਨੱਕ ਬੁੱਲ ਪੈ, ਹਰ ਚੀਜ਼ ਹੈ ਤੁਹਾਡੇ ਕੋਲੇ। ਜੇ ਅਸੀਂ ਫੇਰ ਵੀ ਰੱਬ ਦਾ ਸ਼ੁਕਰ ਨਾ ਅਦਾ ਕਰੀਏ ਤੇ ਸਾਡੇ ਲਈ ਕਿੰਨੀ ਮਾੜੀ ਗੱਲ ਹੈ। ਆਹ ਸਾਰੀਆਂ ਚੀਜ਼ਾਂ ਜੋ ਰੱਬ ਨੇ ਸਾਨੂੰ ਅਤਾ ਕੀਤੀਆਂ ਨੇ ਸਾਡੇ ਨਾਲ, ਸਾਡੇ ਕੋਲ ਇਹਦਾ ਸਵਾਲ ਵੀ ਹੋਣਾ। ਸਾਡੇ ਕੋਲ ਪੁੱਛੇਗਾ ਵੀ ਇੰਨੀ ਸੋਹਣੀ ਜਵਾਨੀ ਦਿੱਤੀ ਸੀ, ਇੰਨਾ ਸੋਹਣਾ ਸਰੀਰ ਸੀ, ਉਹ ਕਿੱਥੇ ਹੰਡਾਇਆ ਹੈ, ਉਹ ਕਿਵੇਂ ਮਾਮਲਾਤ ਹੋਏ ਨੇ ਸਾਡੇ। ਅਸੀਂ ਕੀ ਜਵਾਬ ਦੇਣਾ ਜੇ ਅਸੀਂ ਜਾ ਕੇ ਦੱਸਿਆ ਕਿ ਮੈਂ ਤੇ ਆਪਦੇ ਨਾਲ ਜੰਮੇ ਹੋਏ ਨੂੰ ਧੋਖੇ ਦਿੱਤੇ ਨੇ, ਮੈਂ ਤਾਂ ਚੱਪਾ ਕਿੱਲਾ ਵਿੱਘਾ ਜ਼ਮੀਨ ਦੇ ਪਿੱਛੇ ਆਪਦੇ ਲੱਗਦੇ ਲਗਾਉਂਦਿਆਂ ਨੂੰ ਮਾਰਿਆ, ਉਹਨਾਂ ਦਾ ਕਤਲ ਕੀਤਾ ਹੈ, ਮੈਂ ਤੇ ਥੋੜੇ ਜਿਹੇ ਮੁਨਾਫੇ ਦੇ ਪਿੱਛੇ ਆਪਣੇ ਯਾਰਾਂ ਦੋਸਤਾਂ ਨੂੰ ਧੋਖਾ ਦਿੱਤਾ ਹੈ, ਉਹਨਾਂ ਨੂੰ ਮੈਂ ਡੌਸ ਕੀਤਾ। ਤੇ ਮੈਂ ਕਹਿੰਦਾ ਕਿ ਸਾਡੇ ਕੋਲ ਤੇ ਸ਼ਰਮਿੰਦਗੀ ਤੋਂ ਇਲਾਵਾ ਕੁਝ ਹੈ ਹੀ ਨਹੀਂ। ਸਾਨੂੰ ਇਸ ਸ਼ਰਮਿੰਦਗੀ ਤੋਂ ਬਚਣ ਵਾਸਤੇ ਆਪਦੀ ਰੋਜ਼ ਦੀਆਂ ਜਿਹੜੀਆਂ ਸਾਡੀ ਰੂਟੀਨ ਹੈ, ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈ, ਉਹਨੂੰ ਸੋਹਣਾ ਬਣਾਉਣਾ ਪਏਗਾ। ਸਾਨੂੰ ਸਭ ਤੋਂ ਵਧੀਆ ਆਪਣੇ ਇਖਲਾਕ ਕਰਨੇ ਪੈਣਗੇ, ਆਪਣੇ ਮਾਮਲਾਤ ਵਧੀਆ ਕਰਨੇ ਪੈਣਗੇ। ਜਦੋਂ ਸਾਡੇ ਮਾਮਲਾਤ ਵਧੀਆ ਹੋ ਗਏ ਨਾ, ਯਕੀਨ ਕਰੋ ਕਿ ਹਰ ਪਾਸੋਂ ਫਿਰ ਤੁਹਾਨੂੰ ਪੋਜ਼ਿਟਿਵ ਵਾਈਬਸ ਆਉਣਗੀਆਂ, ਹਰ ਪਾਸੋਂ ਤੁਹਾਨੂੰ ਹਾਸੇ ਆਉਣਗੇ, ਤੁਹਾਡੇ ਮੁਕੱਦਰ ਸੋਹਣੇ ਹੋ ਜਾਣਗੇ। ਜਿਹੜਾ ਅਸੀਂ ਮੁਕੱਦਰਾਂ ਦਾ ਰੋਣਾ ਰੋਂਦੇ ਹਾਂ ਨਾ, ਮੁਕੱਦਰ ਨਹੀਂ ਚੰਗੇ, ਮੁਕੱਦਰ ਨਹੀਂ ਚੰਗੇ, ਮੇਰੇ ਨਾਲ ਤੇ ਆਹ ਹੋ ਗਿਆ, ਮੇਰੇ ਨਾਲ ਆਹ ਹੋ ਗਿਆ, ਉਹ ਸਾਰੇ ਗਿਲੇ ਖਤਮ ਹੋ ਜਾਣਗੇ। ਅਸੀਂ ਆਪਣੇ ਮਾਮਲਾਤ ਨੂੰ ਸੋਹਣਾ ਕਰੀਏ। ਦੇਖਿਆ ਜੇ ਕਿ ਜਦੋਂ ਅਸੀਂ ਆਪਦੇ ਨਾਲ ਜੁੜੇ ਹੋਏ ਲੋਕਾਂ ਦਾ ਖਿਆਲ ਕਰਨ ਲੱਗ ਪਾਂਗੇ ਨਾ, ਜਦੋਂ ਅਸੀਂ ਵਧੀਆ ਇਨਸਾਨ ਬਣਨਾ ਸ਼ੁਰੂ ਕਰ ਦੇਵਾਂਗੇ, ਸਾਡੇ ਮਾਮਲਾਤ ਵੀ ਬਹੁਤ ਵਧੀਆ ਹੋਣੇ ਸ਼ੁਰੂ ਹੋ ਜਾਣਗੇ। ਜਦੋਂ ਤੁਸੀਂ ਰੱਬ ਦੇ ਕੰਮਾਂ 'ਚ ਲੱਗ ਜਾਂਦੇ ਹੋ, ਰੱਬ ਦੀ ਮਖਲੂਕ ਨੂੰ ਰਾਜ਼ੀ ਕਰਨ 'ਚ ਲੱਗ ਜਾਂਦੇ ਹੋ ਨਾ, ਫਿਰ ਰੱਬ ਤੁਹਾਡੇ ਕੰਮ ਕਰਨਾ ਸ਼ੁਰੂ ਕਰ ਦਿੰਦਾ। ਫਿਰ ਤੁਸੀਂ ਆਜ਼ਾਦ ਹੋ ਜਾਂਦੇ ਹੋ, ਫਿਰ ਤੁਸੀਂ ਸਟ੍ਰੈਸ ਲੈਸ ਹੋ ਜਾਂਦੇ ਹੋ। ਇੰਝ ਦੀ ਜ਼ਿੰਦਗੀ 'ਚ ਚਾਹੁੰਦੇ ਹੋ, ਅੱਜ ਤੋਂ ਹੀ ਕੋਸ਼ਿਸ਼ ਕਰੋ ਕਿ ਆਪਣੀ ਜ਼ਿੰਦਗੀ ਨੂੰ ਚੇਂਜ ਕਰੋ, ਆਪਣੀ ਜ਼ਿੰਦਗੀ ਨੂੰ ਸੋਹਣਾ ਕਰ ਲਓ, ਆਪਣੇ ਨਾਲ ਜੁੜੇ ਹੋਏ ਸਭ ਦਾ ਖਿਆਲ ਲਓ, ਸਿਰਫ ਆਪਣਾ ਨਹੀਂ, ਸਭ ਦਾ ਖਿਆਲ ਲਓ। ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ। ਇਹਦੇ ਨਾਲ ਹੀ ਅੱਜ ਦੀ ਗੱਲਬਾਤ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਓ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖ।